अस्सलाम वालेकुम। वालेकुम अस्सलाम जी जनाब, क्या हाल है? ठीक हो? खैरियत है? जी अल्हम्दुलिल्लाह। अच्छा भाईजान, तुसी इत्थों दे ही हो? हाँ जी भाईजान, मैं इत्थों ਦਾ ਹੀ ਹਾਂ। माशाअल्लाह जनाब, ਇਹਦੀ ਕੀ ਤਾਰੀਖ ਹੈ ਜੀ? ਅਸੀਂ ਤਾਂ ਬੜੇ ਇਹਦਾ ਸੁਣ ਕੇ ਆਏ ਹਾਂ ਜੀ, ਬੜੀ ਦੂਰ ਤੋਂ। ਇਹ ਭਾਈਜਾਨ ਇਹ ਦਰਬਾਰ ਕਹਿੰਦੇ ਨੇ ਕਿ ਬਾਬਾ ਅਮੀਰ ਸ਼ਾਹ ਦੇ ਨਾਂ ਦਾ ਇਹ ਦਰਬਾਰ ਹੈ ਅੱਛਾ ਜੀ। ਤੇ ਇਹ ਕੋਈ ਕਾਫੀ ਅਰਸਾ ਪਹਿਲੇ ਇੱਥੇ ਇਹ ਬਜ਼ੁਰਗ ਜਿਹੜੇ ਨੇ ਜਿਨ੍ਹਾਂ ਦਾ ਮਜ਼ਾਰ ਹੈ ਇੱਥੇ ਹਾਂਜੀ। ਬੱਕਰੀਆਂ ਇੱਥੇ ਚਰਾਉਂਦੇ ਸੀ। ਠੀਕ ਹੈ ਜੀ। ਤੇ ਜਿਹੜਾ ਜ਼ਿਮੀਂਦਾਰ ਸੀ ਉਹਨੇ ਆ ਕੇ ਬੱਕਰੀਆਂ ਕੋਈ ਫਸਲ 'ਚ ਵੜ ਗਈਆਂ ਤਾਂ ਉਹਨੇ ਆ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਠੀਕ ਹੈ ਜੀ। ਤੇ ਉਹ ਮਾਲਕ ਜਿਹੜਾ ਸੀ ਫਸਲਾਂ ਦਾ ਉਹ ਜ਼ਾਲਮ ਆਦਮੀ ਸੀ। ਹਾਂਜੀ ਤੇ ਉਹਨੇ ਆ ਕੇ ਇੱਥੇ ਟਿੱਬਾ ਆਇਆ, ਟਿੱਬੇ ਕੋਲ ਅੱਲਾ ਕੋਲ ਪਨਾਹ ਮੰਗੀ, ਯਾ ਅੱਲਾ ਮੇਰੀ ਮਦਦ ਕਰ। ਉਹ ਕਹਿੰਦੇ ਨੇ ਇਸ ਟਿੱਬੇ ਦੇ ਵਿੱਚ ਹੀ ਗਾਇਬ ਹੋ ਗਿਆ ਠੀਕ ਹੈ। ਤੇ ਅੱਜ ਤੱਕ ਇਹਦੇ ਵਿੱਚ ਹੀ ਹੈ। ਇਹਨਾਂ ਨੇ ਕਈ ਦਫਾ ਲੋਕਾਂ ਨੇ ਟਿੱਬੇ ਨੂੰ ਖਤਮ ਕਰਨ ਦੀ ਬਲਡੋਜ਼ਰ ਨਾਲ ਟਰੈਕਟਰ ਨਾਲ ਕੋਸ਼ਿਸ਼ ਕੀਤੀ ਹੈ, ਅੱਛਾ ਜੀ। ਲੇਕਿਨ ਇੱਥੇ ਆ ਕੇ ਕਹਿੰਦੇ ਨੇ ਮਸ਼ੀਨਰੀ ਬੰਦ ਹੋ ਜਾਂਦੀ ਹੈ। ਇਹ ਜਿਹੜਾ ਟਿੱਬਾ ਹੈ, ਹਾਂਜੀ ਇਹ ਨਾਲ ਦਾ ਰਕਬਾ ਉਹਨਾਂ ਦੀ, ਇਹ ਉਹਨਾਂ ਨੇ ਕੋਸ਼ਿਸ਼ ਕੀਤੀ ਇਹਨੂੰ ਢਾਉਣ ਦੀ। ਇਸ ਤਰ੍ਹਾਂ ਬਤਾਓ ਨਾ। ਹਾਂਜੀ। ਇਹ ਰਕਬਾ ਹੈ ਹਾਂਜੀ ਪੱਠੇ ਤੋਂ ਇਸ ਤਰ੍ਹਾਂ ਠੀਕ ਹੈ ਜੀ। ਜੋ ਇਸ ਤਰ੍ਹਾਂ ਚਾਰੋਂ ਪਾਸੇ ਠੀਕ ਹੈ। ਇਸ ਤਰਫ ਇਹ ਬਾਗ ਲੱਗਾ ਹੋਇਆ, ਸਾਰਾ ਇੱਕ ਹੀ ਮਾਲਕਾਂ ਦਾ ਰਕਬਾ ਹੈ। ਅੱਛਾ, ਜਾਨੇ ਕਿ ਉਹਨਾਂ ਨੇ ਇਹਨੂੰ ਆਬਾਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਅੱਲਾ ਦੇ ਜਿਹੜੇ ਇੱਥੇ ਵਲੀ ਸਨ ਹਾਂ ਉਹਨਾਂ ਦੀ ਕਰਕੇ ਇਹ ਢਾਹ ਨਹੀਂ ਸੰਗੇ। ਹਾਂ ਢਾਹ ਨਹੀਂ ਸਕੇ। ਠੀਕ ਹੈ। ਇੱਕ ਸੱਪ ਆਂਦਾ ਹਰ ਜੁਮੇਰਾਤ ਵਾਲੇ ਦਿਨ ਨਾ, ਇੱਥੇ ਇੱਕ ਸੱਪ ਆਂਦਾ ਇੱਥੇ ਜ਼ਿਆਰਤ ਵਾਸਤੇ। ਅੱਛਾ ਜੀ, ਹਾਂਜੀ। ਮਾਸ਼ਾਅੱਲਾ ਜੀ। ਕੀ ਨਾਂ ਜਨਾਬ ਦਾ ਇਹ ਬਜ਼ੁਰਗਾਂ ਦਾ ਜੀ? ਬਾਬਾ ਅਮੀਰ ਸ਼ਾਹ। ਦੇਖੋ ਜੀ ਮਾਸ਼ਾਅੱਲਾ, ਬਾਬਾ ਅਮੀਰ ਸ਼ਾਹ ਸਾਹਿਬ ਦੇ ਇੱਥੇ ਮਜ਼ਾਰ ਹੈ ਤੇ ਅਸੀਂ ਸੁਣਿਆ ਸੀ ਕਾਫੀ ਲੋਕਾਂ ਤੋਂ, ਅਸੀਂ ਕਿ ਅੱਜ ਵੇਖੋ ਜ਼ਿਆਰਤ ਵੀ ਕਰ ਰਹੇ ਹਾਂ। ਤੇ ਇੱਕ ਛੋਟਾ ਜਿਹਾ ਮਤਲਬ ਇੱਕ ਮਜ਼ਾਰ ਹੈ, ਇਹਦੀ ਕੋਈ ਉਹਨਾਂ ਨੇ ਉਹ ਨਹੀਂ ਬਣਾਈ ਜਿਵੇਂ ਲੋਕਾਂ ਨੇ ਆਪਣਾ ਥਰਦਾ ਪਰਦਾ ਬਣਾਇਆ ਹੁੰਦੇ ਨੇ ਕਿ ਬੜਾ ਪਹੁੰਚਿਆ ਸ਼ੁੰਚਾ। ਅਲਹਮਦੁਲਿਲਾ ਕਿ ਅੱਲਾ ਦਾ ਵਲੀ ਹੈ ਜੀ, ਸਾਦਗੀ ਪਸੰਦ। ਦੇਖੋ ਜੀ ਇੱਕ ਬਿਆਬਾਨ ਜਗ੍ਹਾ ਸੀ ਜੀ, ਤੇ ਇਹ ਇੱਥੇ ਅਜੇ ਵੀ ਮਤਲਬ ਇੰਨੀ ਕੋਈ ਖਾਸ ਆਬਾਦੀ ਨਹੀਂ ਹੈਗੀ। ਤੇ ਤੁਸੀਂ ਆਪ ਅੰਦਾਜ਼ਾ ਕਰੋ ਕਿ ਉਸੇ ਦੌਰ 'ਚ ਕਿੰਨੀ ਕੋਈ ਜੰਗਲ ਹੋਣਾ, ਕੀ ਇਸ 'ਤੇ ਹਿਸਾਬ ਹੋਣਾ। ਤੇ ਆ ਜਿਹੜੀ ਜ਼ਮੀਨ ਦੱਸਦੇ ਨੇ ਜੀ, ਆਂਦੇ ਨੇ ਕਿ ਇਹ ਨਾਲ ਦੀਆਂ ਜ਼ਮੀਨਾਂ ਜਿਹੜੀਆਂ ਨੇ ਇਹਦੇ ਨਾਲ ਹੀ ਮੁਸ਼ਤਰਕਾ ਇਹਦਾ ਹੀ ਹੈ। ਠੀਕ ਹੈ ਜੀ। ਬਾਕੀ ਇੱਧਰ ਉੱਧਰ ਵਾਈ ਉਹਨਾਂ ਨੇ ਕੀਤੀ ਹੈ, ਮਗਰ ਇਹਨੂੰ ਢਾਹ ਨਹੀਂ ਸਕੇ। ਉਸ ਟਾਈਮ ਵੀ ਨਹੀਂ ਸੀ ਬਣਿਆ ਜਨਾਬ, ਉਸ ਟਾਈਮ ਵੀ ਜਨਾਬ ਇਹ ਮਜ਼ਾਰ ਜਿਹੜਾ ਨਹੀਂ ਸੀ ਬਣਿਆ, ਤਾਂ ਕਿ ਇੱਥੇ ਬਜ਼ੁਰਗ ਜਿਹਾ ਰਹਿੰਦੇ ਸਨ, ਉਹਨੂੰ ਵੀ ਅਕਸਰ ਲੋਕ ਕਹਿੰਦੇ ਨੇ ਕਿ ਕਦੀ ਕਦੀ ਵੇਖਿਆ ਜਾਂਦਾ ਸੀ। ਤੇ ਕਦੀ ਕਦੀ ਵੇਖਦੇ ਸਨ, ਜਾਂ ਬੱਕਰੀਆਂ ਚਰਾਉਂਦਾ ਵੇਖਦੇ ਸਨ, ਜਾਂ ਫਿਰ ਇਬਾਦਤ ਕਰਦਾ ਵੇਖਦੇ ਸਨ। ਬਿਲਕੁਲ। ਉਹਨੂੰ ਕਹਿੰਦੇ ਨੇ ਕਿ ਦੱਸਣਾ ਤੋਂ ਆਪਣੇ ਜਨਾਬ ਇੱਥੋਂ ਦੇ ਭਾਈ ਗੁਲਾਮ ਸੂਲ ਨੇ, ਉਹਨਾਂ ਦਾ ਇੱਥੇ ਮਜ਼ਾਕ ਘਰ ਹੀ ਹੈ। ਇੱਥੋਂ ਦੇ ਰਹਿਣ ਵਾਲੇ ਨੇ ਤੇ ਹਰ ਜੁਮੇਰਾਤ ਆਉਂਦੇ ਨੇ ਕਿ ਇੱਥੇ ਸੱਪ ਵੀ ਆਉਂਦਾ ਹੈ। ਤੇ ਜਨਾਬ ਉਹਨੂੰ ਵੇਖਿਆ ਗਿਆ। ਉਸ ਤੋਂ ਬਾਅਦ ਅੱਜ ਡੇਟ ਤੱਕ ਉਹ ਬਾਬੇ ਨੂੰ ਜੀ ਮਤਲਬ ਇਹ ਬਜ਼ੁਰਗ ਸ਼ਾਹ ਨੂੰ ਪੀਰ ਕੀ ਨਾਂ ਜਨਾਬ ਦਾ? ਬਾਬਾ ਅਮੀਰ ਸ਼ਾਹ। ਬਾਬਾ ਅਮੀਰ ਸ਼ਾਹ ਨੂੰ ਫਿਰ ਨਹੀਂ ਵੇਖਿਆ ਗਿਆ। ਆਂਦੇ ਨੇ ਕਿ ਟਿੱਬੇ ਦੇ ਵਿੱਚ ਜੋ ਗਾਇਬ ਹੋਇਆ ਹੈ, ਅੱਲਾ ਬਿਹਤਰ ਜਾਣਦਾ ਜੀ ਉਹ ਫਿਰ ਕਿੱਧਰ ਗਿਆ ਜਾਂ ਕਿੱਧਰ ਨਹੀਂ ਗਿਆ। ਇੱਥੇ ਉਹਨਾਂ ਦਾ ਜੀ ਮਜ਼ਾਰ ਜ਼ਰਾ ਦਿਖਾਓ। ਇਹ ਉਹਨਾਂ ਦੀ ਕਬਰ ਮੁਬਾਰਕ ਹੈ। ਹਾਂਜੀ, ਇਹ ਲੋਕਾਂ ਨੇ ਇੱਥੇ ਫਿਰ ਉਹਨਾਂ ਦੀ ਕਬਰ ਬਣਾ ਦਿੱਤੀ ਹੈ। ਠੀਕ ਹੈ ਜੀ। ਜੀ ਤੇ ਲੋਕ ਆਂਦੇ ਨੇ ਇੱਥੇ ਦੀਵਾ ਬਾਲਦੇ ਨੇ, ਆਪਣੀਆਂ ਮੰਨਤਾਂ ਸ਼ੰਨਤਾਂ ਮੰਨਦੇ ਨੇ ਆ ਕੇ। ਠੀਕ ਹੈ ਜੀ। ਅੱਲਾਹ ਤਾਲਾ ਕਰਮ ਕਰ ਦਿੰਦਾ। ਚਲੋ ਦੇਖੋ ਜੀ, ਅੱਲਾ ਦੇ ਮੰਨਣ ਵਾਲੇ ਲੋਕ ਨੇ। ਠੀਕ ਹੈ ਜੀ। ਸਾਡਾ ਮਕਸੂਦ ਹੈ ਕਿ ਅੱਲਾ ਦਾ ਜਿਹੜਾ ਪਿਆਰਾ ਹੈ, ਅੱਲਾ ਦਾ ਮੰਨਣ ਵਾਲਾ ਹੈ, ਉਹਦਾ ਅਸੀਂ ਉਹਨੂੰ ਵਸੀਲਾ ਦਈਏ। ਬਿਲਕੁਲ। ਕਿ ਯਾ ਅੱਲਾ ਅਸੀਂ ਗੁਨਾਹਗਾਰ ਹਾਂ ਜੀ। ਠੀਕ ਹੈ, ਅੱਲਾ ਸੁਣਦਾ ਹਰ ਕਿਸੇ ਦੀ ਹੈ, ਲੇਕਿਨ ਇਹ ਉਹ ਲੋਕ ਨੇ ਜਿਨ੍ਹਾਂ ਮਿਹਨਤਾਂ ਕੀਤੀਆਂ ਨੇ, ਜਿਨ੍ਹਾਂ ਕੋ ਅੱਲਾ ਕੋਲ ਹਾਸਲ ਕਰਨ ਵਾਸਤੇ ਉਹਨਾਂ ਨੇ ਆਪਣਾ ਸਭ ਕੁਝ ਲਾ ਦਿੱਤਾ। ਫਿਰ ਅੱਲਾ ਦਾ ਕੁਰਾਨ 'ਚ ਵਾਅਦਾ ਹੈ, ਅੱਲਾ ਕਹਿੰਦਾ ਕਿ ਤੁਸੀਂ ਮੇਰੀ ਮੰਨੋ ਮੈਂ ਤੁਹਾਡੀ ਮੰਨਾਂਗਾ। ਉਹਨਾਂ ਦੀ ਅੱਲਾ ਨੇ ਮੰਨੀ, ਫਿਰ ਅੱਲਾ ਕੋਲ ਮਨਵਾਈ। ਠੀਕ ਹੈ ਜੀ। ਫਿਰ ਇੱਥੇ ਜਗ੍ਹਾ 'ਤੇ ਆ ਕੇ ਦੁਆ ਮੰਗਣਾ ਹੈ, ਅੱਲਾ ਤੁਸੀਂ ਇਸ ਪਿਆਰੇ ਦੇ ਸਦਕੇ ਹੈ ਜੀ ਸਾਡਾ ਇਹ ਕੰਮ ਕਰੋ ਜੀ, ਸਾਡੇ ਮਸਲੇ ਨੇ, ਮਸਲੇ ਬਿਆਨ ਕਰਨਾ। ਫਿਰ ਅੱਲਾ ਦੇ ਕਰਮ ਨਾਲ, ਅੱਲਾ ਦੀ ਦੇਣ ਨਾਲ, ਇਹਨਾਂ ਦੀ ਮਤਲਬ ਇੱਕ ਮਿਹਨਤਾਂ ਦੇ ਜ਼ਰੀਏ ਅੱਲਾ ਪਾਕ ਉਹ ਮਸਲਿਆਂ ਦੇ ਹੱਲ ਕੱਢਦੇ ਨੇ। ਠੀਕ ਹੈ ਜੀ। ਬਾਕੀ ਜਗ੍ਹਾ ਦੇਖੋ ਜੀ ਬਹੁਤ ਦੂਰ ਹੈ, ਸ਼ਹਿਰ ਤੋਂ ਵੀ ਦੂਰ ਹੈ। ਇਹਦੇ ਨਾਲ ਹੁਣ ਵੀ ਆਬਾਦੀ ਕਿਸੇ ਕਲੀਲਵੀਂ ਜਗ੍ਹਾ 'ਤੇ ਹੈਗੀ, ਕੋਈ ਜ਼ਿਆਦਾ ਆਬਾਦੀ ਨਹੀਂ ਹੈਗੀ। ਤੇ ਇਸ ਤਰ੍ਹਾਂ ਦੀ ਤਾਰੀਖ ਦੇ ਵਿੱਚ ਕਾਫੀ ਮਜ਼ਾਰ ਨੇ, ਕਾਫੀ ਬਜ਼ੁਰਗ ਨੇ, ਜਿਨ੍ਹਾਂ ਦਾ ਹਾਲੇ ਤੱਕ ਵੀ ਸਾਨੂੰ ਪਤਾ ਨਹੀਂ ਚੱਲ ਰਿਹਾ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਤੱਕ ਪਹੁੰਚੀਏ, ਤਾਰੀਖ ਨੂੰ ਲੱਭੀਏ ਜੀ ਪਾਕਿਸਤਾਨ ਦੇ ਵਿੱਚ ਕਿੱਥੋਂ ਲੋਕ ਆਏ ਨੇ, ਕਿੱਥੋਂ ਬਜ਼ੁਰਗ ਆਏ ਨੇ। ਦੇਖੋ ਜੀ ਜਿਤਨੇ ਵੀ ਵਲੀ ਨੇ ਇਹ ਕੋਈ ਪਾਕਿਸਤਾਨ ਦੇ ਨਹੀਂ ਸਨ, ਕੋਈ ਇੰਡੀਆ ਦੇ ਸਨ, ਕੋਈ ਬਗਦਾਦ ਦੇ ਸਨ, ਕੋਈ ਸ਼ਾਮ ਦੇ, ਕੋਈ ਈਰਾਨ ਦੇ। ਉੱਥੋਂ ਵੀ ਮਿਹਨਤਾਂ ਕਰਕੇ ਇੱਥੇ ਦੀਨ ਲੈ ਕੇ ਆਣੇ। ਅੱਲਾ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦਾ ਇੱਕ ਦੀਨ ਸੀ ਕਿ ਤੁਸੀਂ ਕਲਮਾ ਲੈ ਕੇ ਜਾਓ ਦੁਨੀਆ ਦੇ ਆਖਰੀ ਕੋਨੇ ਤੱਕ। ਇਹ ਲੋਕ, ਇਹ ਬਜ਼ੁਰਗ ਲੋਕ, ਇਹ ਅੱਲਾ ਦੀ ਮਿਹਨਤ ਹੈ, ਅੱਲਾ ਦਾ ਤਬਲੀਗ, ਅੱਲਾ ਦਾ ਦੀਨ ਲੈ ਕੇ ਆਏ ਨੇ। ਤੇ ਇਹਨਾਂ ਦੀ ਵਜ੍ਹਾ ਕਰਕੇ ਅੱਜ ਅਲਹਮਦੁਲਿਲਾ ਅਸੀਂ ਮੁਸਲਮਾਨ ਹਾਂ, ਕਲਮਾ ਪੜ੍ਹਿਆ ਹੈ ਜੀ, ਮਾਂ ਦੀ ਕੋਖ ਵਿੱਚ ਕਲਮਾ ਪੜ੍ਹਿਆ ਹੈ। ਠੀਕ ਹੈ, ਸਾਡੇ ਦਾਦੇ ਬਜ਼ੁਰਗ ਵੀ ਕਲਮਾ ਪੜ੍ਹਿਆ, ਸਿਰਫ ਇਹਨਾਂ ਦੀ ਮਿਹਨਤ ਵਜ੍ਹਾ ਕੋਲ। ਠੀਕ ਹੈ ਜੀ ਭਾਈ, ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਦੁਬਾਰਾ ਵੀ ਐਸੇ ਅੱਲਾ ਦੇ ਵਲੀ ਲੋਕਾਂ ਨਾਲ ਤੁਹਾਨੂੰ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਉੱਥੇ ਜਾ ਕੇ ਤੁਹਾਨੂੰ ਇੱਕ ਉਹਦੀ ਤਾਰੀਖ ਦੱਸਾਂਗੇ, ਜੈਸੇ ਭਾਈ ਗੁਲਾਮ ਰਸੂਲ ਨੇ ਸਾਨੂੰ ਦੱਸਿਆ ਇਸ ਬਾਰੇ।
ਉਹਦਾ ਫਿਰ ਕਿਸੇ ਹੋਰ ਜਗ੍ਹਾ ਜਾਵਾਂਗੇ, ਉੱਥੋਂ ਕੋਈ ਹੋਰ ਬੰਦਾ ਮਿਲ ਜਾਏਗਾ ਜਿਹੜਾ ਸਾਨੂੰ ਦੱਸੇਗਾ। ਸਾਡਾ ਕੰਮ ਹੈ ਲੋਕਾਂ ਨੂੰ ਦੱਸਣਾ ਕਿ ਭਾਈਓ ਇਹ ਮਿਹਨਤਾਂ ਕਰਕੇ ਅੱਲਾਹ ਕੋਲ ਮਨਵਾ ਕੇ ਪਿੱਛੇ ਆਪਣੀ ਜ਼ਿੰਦਗੀ ਦੀ ਸਾਰੀ ਖਵਾਹਿਸ਼ਾਤ ਛੱਡ ਕੇ ਇੱਕ ਸਿਰਫ ਅੱਲਾਹ ਨੂੰ ਰਾਜ਼ੀ ਕੀਤਾ ਹੈ। ਠੀਕ ਹੈ ਜੀ, ਅਸੀਂ ਵੀ ਅੱਜ ਕਲਮਾ ਪੜ੍ਹਿਆ, ਇਹਨਾਂ ਦੀ ਖਾਤਰ ਪੜ੍ਹਿਆ ਹੈ। ਠੀਕ ਹੈ ਜੀ, ਸਾਡੇ ਤੱਕ ਪਹੁੰਚਿਆ, ਕੋਸ਼ਿਸ਼ ਕਰੀਏ ਜੀ ਅਸੀਂ 5 ਵਕਤ ਦੇ ਨਮਾਜ਼ੀ ਬਣੀਏ। ਇਹਨਾਂ ਨੂੰ ਵੇਖ ਕੇ ਸਾਡਾ ਵੀ ਦਿਲ ਕਵੇ کہ یار ਅੱਜ ਅੱਲਾ ਇਹਨਾਂ ਕੋਲ ਰਾਜ਼ੀ ਹੋਏ, ਅੱਲਾ ਸਾਡੇ ਕੋਲ ਵੀ ਰਾਜ਼ੀ ਹੋਏ। ਠੀਕ ਹੈ ਜੀ, ویڈیو اچھی لگے، اگر ویڈیو اچھی لگے تو ਤੇ چینل جناب ਇਹ ਵੀਡੀਓ ਬਣਾਉਣ ਦਾ ਮਕਸੂਦ ਹੈ ਕਿ ਸਾਡਾ ਪੈਗਾਮ ਹੈ ਲੋਕਾਂ ਤੱਕ ਕਿ ਇੱਥੇ ਜਗ੍ਹਾ ਤੇ ਜਾ ਕੇ ਤਾਰੀਖ ਨੂੰ ਲੱਭਣਾ। ਠੀਕ ਹੈ ਜੀ, ਤਾਰੀਖ ਤੇ ਇੱਕ ਵੀਡੀਓ ਬਣਾਉਣਾ। ਅਗਰ ਤੁਹਾਨੂੰ ਅੱਛਾ ਲੱਗਿਆ ٹھیک ہے، سارے چینل شیرازی نو جی سبسکرائب بھی کرو، لائک بھی کرو اور زیادہ سے زیادہ شیئر کریے جی۔ بہت شکریہ جی، السلام علیکم ورحمۃ اللہ۔ وعلیکم السلام۔